Indian consulate in San Francisco vandalized. US condemns attempted arson. The US strongly condemns the reported vandalism and attempted arson against the Indian consulate in San Francisco on Saturday. Vandalism or violence against diplomatic facilities or foreign diplomats in the US is a criminal offense. For American Sikhs, this kind of suspicious act just before July 4th, American Independence Day, should be of great worry. Now it is up to American Sikh organizations to make their position clear by condemning this act and ask FBI and California Governor for thorough investigation. American Sikh Caucus Committee है, American Gurdwara Prabandhak Committee है और Sikh Coordination Committee East Coast उन्होंने स्टेटमेंट जारी की है कि भाई वी स्ट्रांगली कंडेम द वैंडलिज्म and attempted arson at the Indian consulate in San Francisco. The perpetrators must be held accountable and brought to justice. ਜਿੱਦਾਂ ਦੀ ਇਹ ਘਟਨਾ ਹੈ ਇਸ ਕਿਸਮ ਦਾ ਹੀ ਕੈਨੇਡਾ ਔਰ ਆਸਟ੍ਰੇਲੀਆ ਦੇ ਹਿੰਦੂ ਮੰਦਰਾਂ ਦੇ ਬਾਹਰ ਵੀ ਹੋਇਆ. It was proven after investigations by local police that these acts were carried out by Hindus themselves to frame Sikhs. ਜਿਹੜੀ ਵੀਡੀਓ ਵੀ ਘੁੰਮ ਰਹੀ ਹੈ ਇਹ ਉਹਨਾਂ ਨੇ ਖੁਦ ਹੀ ਉਹਦੇ ਜਿਹੜਾ ਉਸ ਦੀ ਹਦੂਦ ਦੇ ਅੰਦਰ ਉਹਨੂੰ ਸੈੱਟ ਕੀਤਾ ਜਿਹੜਾ we urge that local and state law enforcement agencies should work with FBI as this incident has cross-border implications and is unfairly maligning the Sikh community. Viewers, welcome back in our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਦੀਪ ਸਿੰਘ ਨਿੱਜਰ ਦੇ ਸਰੀ ਕੈਨੇਡਾ ਵਿੱਚ ਜਿਹੜੇ ਦਿਨ ਦਿਹਾੜੇ ਕਤਲ ਕਰਕੇ ਜਿਹੜੇ ਭਾਰਤੀ ਏਜੰਸੀਆਂ ਜਿਹੜੀਆਂ ਖੁਫੀਆ ਏਜੰਸੀ ਰਾਹ ਸਵਾਲਾਂ ਦੇ ਜਿਹੜੇ ਸ਼ੱਕ ਦੇ ਘੇਰੇ ਵਿੱਚ ਫਸ ਗਈ ਸੀ। ਘਟੀਆ ਕਿਸਮ ਦੀ ਚਲਾਕੀ ਦਾ ਸਹਾਰਾ ਲੈਂਦਿਆਂ ਰਾਹ ਦੇ ਏਜੰਟਾਂ ਨੇ ਸੈਨ ਫਰਾਂਸਿਸਕੋ ਵਿੱਚ ਸਥਿਤ ਇੰਡੀਅਨ ਕੌਂਸੂਲੇਟ ਦੇ ਦਰਵਾਜ਼ੇ ਨੂੰ ਅੱਗ ਲਗਾ ਕੇ ਇਸ ਨੂੰ ਖਾਲਿਸਤਾਨੀਆਂ ਦੇ ਖਾਤੇ ਵਿੱਚ ਪਾਉਣ ਦੀ ਜਿਹੜੀ ਨਾਕਾਮ ਕੋਸ਼ਿਸ਼ ਕੀਤੀ ਗਈ। ਸੋ ਅਮਰੀਕਾ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਵੱਲੋਂ ਜਿੱਥੇ ਇਸ ਘਟਨਾ ਨੂੰ ਰਾਹ ਦੀ ਕਾਰਸਤਾਨੀ ਦੱਸਿਆ ਜਾ ਰਿਹਾ ਉੱਥੇ ਅਮਰੀਕਨ ਏਜੰਸੀਆਂ ਨੂੰ ਪੂਰੀ ਪੜਤਾਲ ਕਰਨ ਦੀ ਬੇਨਤੀ ਵੀ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦਾ ਦਿਨ ਦਿਹਾੜੇ ਕਤਲ ਗੁਰਦੁਆਰਾ ਸਾਹਿਬ ਦੇ ਪ੍ਰੀਸਿੰਕਟ ਦੇ ਵਿੱਚ ਉਸ ਦੀ ਹਦੂਦ ਦੇ ਵਿੱਚ ਕੀਤਾ ਗਿਆ, ਉਸ ਨੂੰ ਲੈ ਕੇ ਉਸ ਤੋਂ ਬਾਅਦ ਲਗਾਤਾਰਤਾ ਨਾਲ ਇੱਕ ਨੁਕਤੇ ਦੇ ਉੱਤੇ ਜਿਹੜਾ ਉਹ ਸਟ੍ਰੈਸ ਕਰਦੇ ਰਹੇ ਕਿ ਇਹ ਜਿਹੜਾ ਰਾਹ ਨੇ ਨਵਾਂ ਪਟਾਰਾ ਖੋਲ੍ਹਿਆ ਸਿੱਧੇ ਘਟੀਆ ਲੈਵਲ 'ਤੇ ਖੂਨੀ ਲੜਾਈ ਦਾ, ਜਿਸ ਦਾ ਸ਼ਿਕਾਰ ਭਾਈ ਪਰਮਜੀਤ ਸਿੰਘ ਪੰਜਵਾੜ, ਭਾਈ ਅਵਤਾਰ ਸਿੰਘ ਖੰਡਾ ਔਰ ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਨੇ ਇਸ 2 ਮਹੀਨੇ ਦੇ ਪੀਰੀਅਡ ਦੇ ਵਿੱਚ ਹੀ ਬਣਾਏ ਗਏ ਨੇ। ਇਸ 'ਚੋਂ ਉਹ 2 ਆਬਜੈਕਟਿਵ ਹਾਸਲ ਕਰਨਾ ਚਾਹੁੰਦੇ ਨੇ। ਇਹ ਉਹਨਾਂ ਦੀ ਪੋਲੀਟੀਕਲ ਫੇਲਿਅਰ ਹੈ ਕਿ ਉਹ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਔਰ UK ਦੇ ਵਿੱਚ ਆਪਣੇ ਮਾੜੇ ਇਰਾਦਿਆਂ 'ਚ ਕਾਮਯਾਬ ਨਹੀਂ ਹੋਏ, ਵਿਦਨ ਕਮਿਊਨਿਟੀ ਡੀਮੋਰਲਾਈਜ਼ ਕਰਨ ਔਰ ਹਕੂਮਤਾਂ ਦੇ ਉੱਤੇ ਪੋਲੀਟੀਕਲ ਪ੍ਰੈਸ਼ਰ ਪਾ ਕੇ ਖਾਲਿਸਤਾਨ ਰੈਫਰੈਂਡਮ ਜਾਂ ਖਾਲਿਸਤਾਨ ਦੀ ਐਕਟੀਵਿਟੀ, ਨਗਰ ਕੀਰਤਨਾਂ ਮੌਕੇ ਖਾਲਿਸਤਾਨ ਦੇ ਝੰਡੇ, ਜੁਝਾਰੂ ਸਿੰਘਾਂ ਦੀਆਂ ਤਸਵੀਰਾਂ ਉਹਨੂੰ ਰੋਕਣ 'ਚ ਨਾਕਾਮਯਾਬ ਰਹੇ। ਔਰ ਇਹ ਜਿਵੇਂ ਐਸ ਜੈ ਸ਼ੰਕਰ ਨੇ ਇੱਕ ਬੜੇ ਗੁੱਝੇ ਭਾਵ ਦੇ ਵਿੱਚ ਇਹ ਕਿਹਾ ਸੀ ਕਿ ਜੇ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ, ਜਿਵੇਂ ਉਹਨੇ ਕਿਹਾ ਜੀ ਕਿ ਵੋਟ ਬੈਂਕ ਪੋਲੀਟਿਕਸ ਔਰ ਇਹ ਉਹ ਹੈ ਖਾਲਿਸਤਾਨੀ ਵੋਟਾਂ, ਤੇ ਦੈਨ ਵੀ ਵਿਲ ਰਿਸਪੌਂਡ। ਸੋ ਸਾਨੂੰ ਇਹ ਮੈਸੇਜ ਬੜਾ ਕਲੀਅਰਲੀ ਮਿਲ ਗਿਆ ਸੀ ਕਿ ਵੀ ਇਹ ਹੁਣ ਡਾਇਰੈਕਟ ਇਸ ਡਰਟੀ KGB ਔਰ ਮੋਸਾਦ ਦੀ ਖੇਡ ਦੇ ਨਾਲ ਇੱਕ ਡਰ ਫੈਕਟਰ ਪੈਦਾ ਕਰਨਾ ਚਾਹੁੰਦੇ। ਪਰ ਦੂਸਰੀ ਗੱਲ ਜਿਹੜੀ ਅਸੀਂ ਲਗਾਤਾਰਤਾ ਨਾਲ 18 ਜੂਨ ਤੋਂ ਬਾਅਦ ਇਹ ਦੁਹਰਾਈ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਕਿ ਜੇ ਇਸ ਸਾਰੇ 'ਚੋਂ ਅਸੀਂ ਬਾਹਰ ਰਿਸਪੌਂਡ ਕੀਤਾ ਇਹ ਸਾਰੇ ਨੂੰ ਘਟਨਾਕ੍ਰਮ ਨੂੰ, ਬੇਸ਼ੱਕ ਆਰਗੇਨਾਈਜ਼ਡ ਰਿਸਪੌਂਡ ਹੋਇਆ ਜਾਂ ਕਿਸੇ ਨੇ ਆਪ ਮੁਹਾਰਾ ਕੀਤਾ, ਤੇ ਇਹ ਵੀ ਜਿਹੜਾ ਉਹਨਾਂ ਦੇ ਹੱਥਾਂ ਵਿੱਚ ਖੇਡਣ ਵਾਲੀ ਗੱਲ ਹੋਏਗੀ, ਕਿਉਂਕਿ ਉਸ ਦਾ ਨਤੀਜਾ ਵੀ ਇਹੀ ਹੋਏਗਾ
ਜੋ ਉਹ ਬਾਹਰਲੀਆਂ ਹਕੂਮਤਾਂ ਤੱਕ ਪਹੁੰਚਾਉਣਾ ਚਾਹੁੰਦੇ ਨੇ ਕਿ ਭਾਈ ਇਹ ਦੇਖ ਲਓ ਅਸੀਂ ਤਾਂ ਪਹਿਲਾਂ ਹੀ ਇਹਨਾਂ ਨੂੰ ਦਹਿਸ਼ਤਗਰਦ ਕਹਿੰਦੇ ਹਾਂ, ਪਰ ਇਹ ਉਸੇ ਦੇ ਉੱਤੇ ਉਤਰ ਆਏ ਨੇ। ਔਰ ਅਸੀਂ ਇਹ ਗੱਲ ਲਗਾਤਾਰਤਾ ਨਾਲ ਦੁਹਰਾਈ। ਅੱਜ ਹੀ ਸਾਡੇ ਵੀਰ ਅਮਰਜੀਤ ਸਿੰਘ LA ਤੋਂ, ਉਹਨਾਂ ਦੀ ਕਾਲ ਸੀ, ਕਾਫੀ ਲੰਬਾ ਉਹਨਾਂ ਨੇ ਜਿਹੜਾ ਇਹ ਸਾਰੇ ਦੇ ਉੱਤੇ ਆਪਣੀ ਟਿੱਪਣੀ ਦਿੱਤੀ। ਔਰ ਉਹਨਾਂ ਦਾ ਵੀ ਇਹ ਕੰਸਰਨ ਸੀ ਕਿ ਬਈ ਕਿਵੇਂ ਜਦੋਂ ਅਸੀਂ 1984 ਦੌਰ 'ਚ ਦੇਖਦੇ ਹਾਂ ਕਿ ਵੀ ਜੇ ਸਿੱਖ ਵਿਕਟਮ ਬਣਦੇ ਨੇ, ਉਹਨਾਂ ਦੇ ਨਸਲਕੁਸ਼ੀ ਦੇ ਏਜੰਡੇ ਦੇ ਥੱਲੇ ਜੂਨ 84 ਦਾ ਭਾਰਤੀ ਹਕੂਮਤ ਅਟੈਕ ਕਰਦੀ ਹੈ, ਦੁਨੀਆ ਭਰ 'ਚ ਸਿੱਖਾਂ ਦੇ ਲਈ ਇੱਕ ਹਮਦਰਦੀ ਖੜੀ ਹੁੰਦੀ ਹੈ, ਤੇ ਕਿਵੇਂ ਉਹਨਾਂ ਨੇ ਕਨਿਸ਼ਕਾ ਕਾਂਡ ਕਿਵੇਂ ਮਾਸਟਰਮਾਈਂਡ ਕੀਤਾ ਰਾਹ ਨੇ, ਕਿਵੇਂ ਐਮੋਸ਼ਨਲ ਜਿਹੜੇ ਸਿੱਖ ਸਨ ਜੂਨ 84 ਦੇ ਉਸ ਦੌਰ ਦੇ, ਉਹਨਾਂ 'ਚੋਂ ਹੀ ਕਿਸੇ ਨੂੰ ਜਿਹੜਾ ਕਈ ਇੱਕ ਨੂੰ ਆਪਣਾ ਏਜੰਟ ਬਣਾ ਲਿਆ, ਬਾਕੀ ਤਾਂ ਜਿਹੜੇ ਨੇ ਉਹ ਉਸ ਥੱਲੇ ਐਕਸਪਲੋਇਟ ਹੋਏ। ਔਰ ਕਿਵੇਂ ਜਿਹੜਾ ਉਹ 329 ਜਿਹੜੇ ਬੇਗੁਨਾਹ ਮੁਸਾਫਰ ਮਾਰੇ ਜਾਂਦੇ ਨੇ ਸਣੇ ਕਰੂ ਦੇ, ਉਹਨੂੰ ਸਿੱਖਾਂ ਦੇ ਖਾਤੇ 'ਚ ਪਾਇਆ। ਔਰ ਖਾਲਿਸਤਾਨ ਦੀ ਮੂਵਮੈਂਟ ਨੂੰ ਇੱਕ ਝਟਕੇ ਦੇ ਨਾਲ ਦਹਿਸ਼ਤਗਰਦੀ ਦੇ ਉਸ ਖਾਤੇ ਦੇ ਵਿੱਚ ਲਿਆਂਦਾ। ਪਰ ਅਸੀਂ ਅਜੇ ਕੱਲ੍ਹ ਹੀ ਗੱਲ ਕਰਕੇ ਹਟੇ ਹਾਂ ਕਿ ਭਾਈ ਕਿਵੇਂ ਇਹਨਾਂ ਨੇ ਜਿਹੜੇ ਕਿੰਗ ਪਿਨ ਇਸ ਸਾਰੇ ਪੀਰੀਅਡ 'ਚ ਭਾਵੇਂ ਆਪਣੇ ਏਜੰਟ ਬਣਾ ਕੇ ਵਰਤੇ ਜਾਂ ਕਿਹਨਾਂ ਹਾਲਾਤਾਂ 'ਚ ਵਰਤੇ, ਇਵੈਂਚੁਅਲੀ ਉਹਨਾਂ ਨੂੰ ਵੀ ਐਲੀਮੀਨੇਟ ਕੀਤਾ। ਉਹ ਤਰਸੇਮ ਸਿੰਘ ਪੁਰੇਵਾਲ ਹੋਏ ਦੇਸ਼ ਪ੍ਰਦੇਸ਼ ਟਾਈਮਸ ਦਾ, ਉਹ ਤਾਰਾ ਹੇਅਰ ਹੋਏ ਇੰਡੋ ਕੈਨੇਡੀਅਨ ਦਾ ਵੈਨਕੂਵਰ ਦਾ ਮਾਲਕ, ਜਾਂ ਰਿਪਦਮਨ ਸਿੰਘ ਮਲਕ ਖਾਲਸਾ ਸਕੂਲ ਖਾਲਸਾ ਗ੍ਰੈਡ। ਇਵੈਂਚੁਅਲੀ ਇਹ ਤਿੰਨੋਂ ਫਿਗਰ ਜਿਨ੍ਹਾਂ ਦਾ ਕਿਤੇ ਨਾ ਕਿਤੇ ਜਾ ਕੇ ਉਹ ਸਾਰੇ ਦੇ ਨਾਲ ਜਾਂ ਕੋਈ ਨਾ ਕੋਈ ਪਹਿਲਾਂ ਇਹਨਾਂ ਨੂੰ ਵਰਤਿਆ ਸਿੱਖਾਂ ਨੂੰ ਡੀਫੇਮ ਕਰਨ ਲਈ ਵੀ, ਦੋਨਾਂ ਅਖਬਾਰਾਂ ਨੂੰ ਵੀ ਜਿਹੜੀਆਂ ਪਹਿਲਾਂ ਪ੍ਰੋ ਖਾਲਿਸਤਾਨ ਜਾਂ ਪ੍ਰੋ ਜੁਝਾਰੂ ਅਖਬਾਰਾਂ, ਕਿਵੇਂ ਉਹਨਾਂ ਨੇ ਨੈਗੇਟਿਵ ਨੈਰੇਟਿਵ ਦੇਣਾ ਸ਼ੁਰੂ ਕੀਤਾ। ਰਿਪਦਮਨ ਸਿੰਘ ਮਲਕ ਉਹਨੂੰ ਪਹਿਲਾਂ ਵਰਤ ਕੇ ਇੱਥੇ ਕਿਵੇਂ ਡਿਮੋਨਾਈਜ਼ ਕੀਤਾ ਸਿੱਖਾਂ ਨੂੰ, ਫਿਰ ਆਨਰ ਨਾਲ ਵਾਪਸ ਸੱਦਿਆ, ਫਿਰ ਲਿਆ ਕੇ ਐਲੀਮੀਨੇਟ ਕੀਤਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਖੇਡ ਨੂੰ ਸਾਨੂੰ ਸਮਝਣਾ ਪਏਗਾ। ਬਹੁਤ ਸਾਰੇ ਸਾਡੇ, ਕਿਉਂਕਿ ਮੇਰਾ ਇਹ ਫੀਅਰ ਸੀ ਜਦੋਂ ਮੈਂ ਇਹ ਦੋਵੇਂ ਤਿੰਨੇ ਘਟਨਾਵਾਂ ਉੱਪਰੋਂ ਥੱਲੀ ਲਾਹੌਰ 'ਚ ਪਾਈ, ਪੰਜਵੜ ਦਾ ਔਰ ਅਵਤਾਰ ਸਿੰਘ ਖੰਡੇ ਦਾ UK ਦੇ ਵਿੱਚ ਔਰ ਇੱਥੇ ਦੇਖਿਆ, ਤੇ ਮੈਨੂੰ ਇਸ ਗੱਲ ਦਾ ਫੀਅਰ ਸੀ। ਮੈਂ ਕਿਹਾ ਵੀ ਇਹਨਾਂ ਨੇ ਕੰਮ ਏਜੰਸੀਆਂ ਨੇ ਖੁਦ ਹੀ ਕਰਨਾ, ਜਾਂ ਕਿਸੇ ਐਮੋਸ਼ਨਲ ਕਿਸਮ ਦੇ ਬੰਦੇ ਨੂੰ ਜਿਹੜਾ ਉਹ ਅੱਗੇ ਲਾ ਲੈਂਦੇ ਨੇ। ਇਹ ਇੱਕ ਵੱਖਰਾ ਚੈਪਟਰ ਹੈ ਕਿ ਕਿਵੇਂ ਮੈਨੀਪੂਲੇਟ ਕੀਤਾ ਜਾਂਦਾ ਹੈ, ਕਿਵੇਂ ਹਿਊਮਨ ਨੇਚਰ ਦੇ ਵਿੱਚ ਇੱਕ ਹਿੱਸਾ ਤਾਂ ਮੈਨੀਪੂਲੇਸ਼ਨ ਦਾ ਵੀ ਹੈ। ਉਹ ਤਾਂ ਤੁਸੀਂ ਬਚਪਨ ਤੋਂ ਹੀ ਅਸੀਂ ਦੇਖਦੇ ਹਾਂ, ਘਰਾਂ 'ਚੋਂ ਸ਼ੁਰੂ ਹੋ ਜਾਂਦਾ ਵੀ ਕਿਵੇਂ ਹੁੰਦਾ, ਔਰ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਵੀ ਤੁਸੀਂ ਕਿਹਦੀ ਖੇਡ ਖੇਡ ਰਹੇ। ਕਈ ਵਾਰੀ ਜਦੋਂ ਸਿਬਲਿੰਗ ਹੁੰਦੇ ਨੇ, 2-4 ਭੈਣ ਭਰਾਵਾਂ ਹੁੰਦੇ ਨੇ, ਭੈਣ ਭਰਾ ਨੇ, ਉਹਨਾਂ 'ਚੋਂ ਵੀ ਇੱਕ ਅੱਧਾ ਐਸਾ ਚਲਾਕ ਹੁੰਦਾ ਜਿਹੜਾ ਉਹ ਕੰਸੈਸ਼ਨ ਲੈਣ ਲਈ ਆਪ ਅੱਗੇ ਹੋ ਜਾਂਦਾ, ਕੁੱਟ ਖਾਣ ਲਈ ਵਿਚਾਰਾ ਜਿਹੜਾ ਕੋਈ ਸਾਦਾ ਜਿਹਾ ਭਰਾ ਭੈਣ ਹੁੰਦੀ ਹੈ, ਮੂੰਹ ਫੱਟ ਜਾਈ, ਉਹਦੇ ਛਿੱਤਰ ਪਰੇਡ ਹੋ ਰਹੀ ਹੁੰਦੀ ਹੈ, ਦੂਸਰੇ ਜਿਹੜੇ ਨੇ ਇਹ ਸਾਰੀ ਖੇਡ ਵੀ ਹੁੰਦੀ ਹੈ, ਇਹੀ ਨੇਚਰ ਦਾ ਇੱਕ ਹਿੱਸਾ ਹੈ। ਸੋ ਅਸੀਂ ਇਹ ਮੈਨੂੰ ਖੁੜਕ ਰਿਹਾ ਸੀ, ਮੈਂ ਕਿਹਾ ਵੀ ਇਹ ਜਿਹੜਾ ਇਹ ਨੰਗੇ ਚਿੱਟੇ ਹੋ ਗਏ। ਔਰ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੇ ਵੀ ਖਰਗੋਸ਼ ਵਾਂਗੂ ਆਪਣੇ ਕੰਨ ਖੜੇ ਕਰ ਲਏ ਸੀ। ਉਹਨਾਂ ਨੇ ਵੀ ਜਿੱਥੇ ਇੱਕ ਪਾਸੇ ਸੇਫਟੀ ਨੈਟ ਬਾਰੇ ਉਹ ਸੋਚ ਰਹੇ ਸੀ ਵੀ ਕਿੱਥੇ ਕਿੱਥੇ ਕੀ ਹੈ, ਉੱਥੇ ਉਹਨਾਂ ਨੂੰ, ਕਿਉਂਕਿ ਉਸ ਤੋਂ ਪਹਿਲਾਂ ਗੈਂਗਸਟਰਸ ਵਾਲੀ ਖੇਡ ਉਸੇ ਕੈਲੀਫੋਰਨੀਆ 'ਚ ਸਮਝ ਆ ਗਈ ਸੀ, ਜਦੋਂ ਐਨ ਸਟਾਕਟਨ ਦੇ ਨਗਰ ਕੀਰਤਨ ਤੋਂ ਠੀਕ 3-4 ਦਿਨ ਪਹਿਲਾਂ 30-32 ਇਸ ਕਿਸਮ ਦੇ, ਜਿਹੜਾ ਲਾਰੈਂਸ ਬਿਸ਼ਨੋਈ ਉਹਦਾ ਕੋਈ ਕਜ਼ਨ ਹੈ ਜਿਹੜਾ ਜੇਲ੍ਹ ਦੇ ਵਿੱਚ ਹੈ, ਦੂਸਰੇ ਲੋਕ ਨੇ, ਕਿਵੇਂ ਉਹ ਕੀ ਕਰਨਾ ਚਾਹੁੰਦੇ ਸੀ, ਕਿਉਂਕਿ ਉਹ ਪ੍ਰੈਸ ਕਾਨਫਰੰਸ ਤਾਂ ਉਹਨਾਂ ਨੇ ਕੀਤੀ ਔਰ ਉਸ ਫੜੇ ਸਾਰੇ ਬਿਹਾਈਂਡ ਬਾਰਸ ਨੇ। ਲੇਕਿਨ ਅਲਟੀਮੇਟ ਉਹਨਾਂ ਦਾ ਕੀ ਸੀ, ਉਹ ਜਦੋਂ ਵੀ ਕੋਈ ਫਰਦਰ ਹੋਏਗਾ ਉਹ ਕੁਝ ਚੀਜ਼ਾਂ ਉਹ ਨਹੀਂ ਡਿਸਕਲੋਜ਼ ਕਰਦੇ। ਪਰ ਇਹ ਲੱਗ ਰਿਹਾ ਸੀ ਕਿ ਭਾਈ ਇਹਨਾਂ ਨੇ ਹੁਣ ਇਸ ਧਰਤੀ ਦੇ ਉੱਤੇ, ਕਿਉਂਕਿ ਏਅਰ ਇੰਡੀਆ ਦਾ ਜਿਹੜਾ ਉਹ ਜਦੋਂ ਐਕਵਿਟ ਵੀ ਹੋਏ ਔਰ ਬਾਅਦ ਸਾਹਮਣੇ ਆ ਗਿਆ ਬਹੁਤ ਸਾਰਾ ਪਾਰਟ ਕਿ ਭਾਈ ਇਹਨਾਂ ਦੀ ਖੇਡ ਹੀ ਹੈ। ਹਾਲਾਂ ਅੱਜ ਵੀ ਉਸ ਚੈਪਟਰ ਨੂੰ ਇਸਤੇਮਾਲ ਕਰਦੇ ਨੇ ਸਾਨੂੰ ਬਦਨਾਮ ਕਰਨ ਦੇ ਲਈ। ਲੇਕਿਨ ਹੁਣ ਜਿਹੜੀ ਨਿਊ ਇੱਕ ਜਿਹਨੂੰ ਇਹ ਕਹੋ ਕਿ ਮੂਵਮੈਂਟ ਦੇ ਵਿੱਚ ਆਈ ਜਾਨ ਹੈ ਔਰ ਯੰਗਸਟਰ ਯੂਥ ਦਾ ਅੱਗੇ ਲੱਗਣਾ ਹੈ, ਉਹਨੂੰ ਵੀ ਇਹਨਾਂ ਨੇ ਡੀਰੇਲ ਕਰਨਾ। ਔਰ ਪੀਸਫੁਲ ਢੰਗ ਦੇ ਨਾਲ ਜਦੋਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਹੁੰਦੀ ਹੈ ਜਾਂ ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਹੁੰਦੀ ਹੈ, ਸੋ ਅਸੀਂ ਕੱਲ ਇਹ ਸਾਰੇ ਨੂੰ ਡਿਸਕਸ ਕਰਕੇ ਹਟੇ ਹਾਂ। ਔਰ ਅੱਜ ਸਵੇਰ ਤੱਕ ਜਦੋਂ ਸਵੇਰੇ ਉੱਠਦੇ ਹਾਂ ਮੀਡੀਆ ਨੂੰ ਅਸੀਂ ਮੋਨੀਟਰ ਕੀਤਾ, ਸਾਰਿਆਂ ਨੇ ਕੀਤਾ ਜਿਹੜੇ ਵੀ ਦਿਲਚਸਪੀ ਰੱਖਦੇ ਨੇ, ਤੇ ਭਾਰਤ ਭਰ ਦਾ ਪ੍ਰਿੰਟ ਮੀਡੀਆ, ਉਹਨਾਂ ਦਾ ਇਲੈਕਟ੍ਰੋਨਿਕ ਮੀਡੀਆ,
ਇਸੇ ਖਬਰ ਨਾਲ ਭਰਿਆ ਹੋਇਆ ਸੀ ਕਿ ਜੀ ਇੰਡੀਅਨ ਕੌਂਸੂਲੇਟ ਸੈਨ ਫਰਾਂਸਿਸਕੋ ਦੇ ਦਫ਼ਤਰ ਨੂੰ ਅੱਗ ਲਾ ਦਿੱਤੀ ਖਾਲਿਸਤਾਨੀਆਂ ਨੇ, ਫਾਇਰ ਬ੍ਰਿਗੇਡ ਨੇ ਆ ਕੇ ਬੁਝਾਇਆ, ਐਕਸਟਿੰਗੁਇਸ਼ ਕੀਤਾ। ਉਹਦੀ ਕੋਈ ਵੀਡੀਓ, ਕੋਈ ਦੀਵਾ ਟੀਵੀ ਨਾਲ, ਹਾਲਾਂ ਅਸੀਂ ਅਜੇ ਤੱਕ ਵੀ ਉਹ ਸੋਰਸ ਨਹੀਂ ਕਨਫਰਮ ਕਰ ਸਕੇ ਵੀ ਇਹ ਜਿਹੜੀ ਮਿਡਨਾਈਟ 1-1:30-2 ਵਜੇ ਦੀ ਘਟਨਾ ਨੂੰ ਇਹ ਬਿਆਨਿਆ ਜਾਂਦਾ ਹੈ ਵੀ ਇਹਦਾ ਕੀ ਹੈ, ਇਹ ਇਨੀਸ਼ੀਅਲੀ ਕਿੱਥੇ ਬ੍ਰੇਕ ਹੋਈ, ਉਹ ਦੀਵਾ ਟੀਵੀ ਦੇ ਥੱਲੇ ਆਇਆ। ਔਰ ਜ਼ਾਹਰ ਹੈ ਕਿ ਵੀ ਸਾਡੇ ਕੁਝ ਜਿਹੜੇ ਐਂਥੂਸੀਆਸਟਿਕ ਨੌਜਵਾਨ ਹੁੰਦੇ ਨੇ ਉਹਨਾਂ ਨੂੰ ਹਾਲਾਂ ਪੈਂਟ ਅਪ ਫੀਲਿੰਗਸ ਤਾਂ ਸੀ ਕਿ ਵੀ ਇਹ ਇਹਨਾਂ ਮੁਲਕਾਂ 'ਚ ਆ ਕੇ ਸਾਨੂੰ ਮਾਰਨ ਲੱਗ ਗਏ। ਉਹ ਜਿਹੜੀ ਉਹਨਾਂ ਦੀ ਖੇਡ ਹੈ ਉਹਦੀ ਵੀਡੀਓ ਨੂੰ ਉਹ ਖੁਦ ਸਰਕੂਲੇਟ ਕਰਨ ਤੇ ਆ ਗਏ ਕਿ ਜੀ ਦੇਖੋ ਵਾਇਲੈਂਸ ਬਿਗੇਟਸ ਵਾਇਲੈਂਸ, ਕਿ ਵੀ ਜੇ ਤੁਸੀਂ ਸਾਡੇ ਨਾਲ ਇਹ ਕੀਤਾ ਤਾਂ ਫਿਰ ਇਹਦਾ ਜਵਾਬ। ਸੋ ਉਹਨਾਂ ਨੇ ਉਹਨਾਂ ਟਵੀਟਸ ਨੂੰ ਜਾਂ ਉਹਨਾਂ ਨੂੰ ਇਸਤੇਮਾਲ ਕਰਕੇ ਫਰਦਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਭਾਰਤ ਦੇ ਔਰ ਦੁਨੀਆ ਭਰ ਜਿੱਥੇ ਵੀ ਇਹਨਾਂ ਦੇ ਇੰਡੀਅਨ ਆਊਟਲੈਟ ਨੇ ਕਿ ਦੇਖੋ ਜੀ ਖਾਲਿਸਤਾਨੀ ਜਿਹੜੇ ਨੇ ਉਹਨਾਂ ਨੇ ਇਹ ਵਾਇਲੈਂਸ ਕੀਤੀ। ਔਰ ਇਹ ਈਵਨ PTI ਜਿਹੜੀ ਉਹਨਾਂ ਦੀ ਆਫੀਸ਼ੀਅਲ ਨਿਊਜ਼ ਏਜੰਸੀ ਹੈ ਉਹਨੇ ਇਸ ਖਬਰ ਨੂੰ ਬਣਾਇਆ ਹੈਡਲਾਈਨ ਦੇ ਕੇ ਇੰਡੀਅਨ ਕੌਂਸੂਲੇਟ ਇਨ ਸੈਨ ਫਰਾਂਸਿਸਕੋ ਵੈਂਡਲਾਈਜ਼ਡ, US condemns attempted arson। और Ministry of External Affairs on July 4th has summoned Canadian High Commissioner after Khalistan posters threatened Indian diplomats in Canada, said sources। ਹੁਣ ਇਹਨਾਂ ਨੇ ਦੋ ਖਬਰਾਂ ਨੂੰ PTI ਨੇ ਇਕੱਠੇ ਕੀਤਾ। ਅਸੀਂ ਕੈਨੇਡਾ ਵਾਲਾ ਫਿਰ ਡਿਸਕਸ ਕਰਦੇ ਹਾਂ ਕਿ ਉੱਥੇ ਕਿਸ ਹੱਦ ਤੱਕ ਇਹ ਲੈ ਗਏ ਘਟਨਾ ਨੂੰ ਕਿ ਉਹਨਾਂ ਨੇ ਦਿੱਲੀ ਜਿਹੜਾ ਕੈਨੇਡਾ ਦਾ ਹਾਈ ਕਮਿਸ਼ਨਰ ਹੈ ਉਹਨੂੰ ਤਲਬ ਕੀਤਾ। ਲੇਕਿਨ ਅਸੀਂ ਪਹਿਲਾਂ ਅਮਰੀਕਾ ਫੋਕਸਡ ਗੱਲ ਕਰ ਰਹੇ ਕਿ ਉਹਨਾਂ ਨੇ ਇਸ ਸਾਰੇ ਦੇ ਉੱਤੇ ਇਸ ਕਿਸਮ ਦੀ ਕਹਾਣੀ ਬਣਾਈ ਔਰ ਸ਼ੁਰੂਆਤ ਹੀ ਇੱਥੋਂ ਕੀਤੀ ਕਿ ਜੀ ਜਿਹੜਾ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਮੈਥਿਊ ਮਿਲਰ ਨੇ ਇਹਨੂੰ ਕੰਡੈਮ, ਉਹਨਾਂ ਨੇ ਤਾਂ ਕੰਡੈਮ ਕਰਨਾ ਹੀ ਸੀ ਵੀ ਡਿਪਲੋਮੈਟਿਕ ਜਾਂ ਪਰ ਕੀਤਾ ਕਿ ਨਹੀਂ ਇਹ ਅੰਡਰ ਇਨਵੈਸਟੀਗੇਸ਼ਨ ਹੈ। ਪਰ ਇਹਨਾਂ ਨੇ ਉਹ ਸਾਰਾ ਜਿਹੜਾ ਮਲਬਾ ਹੈ ਉਹ ਖਾਲਿਸਤਾਨ ਦੇ ਵਿਹੜੇ 'ਚ ਸੁੱਟ ਦਿੱਤਾ ਔਰ ਇਹਨੂੰ ਉਹਨਾਂ ਨੇ ਜਿਹੜਾ ਮੈਥਿਊ ਮਿਲਰ ਦੀ ਸਟੇਟਮੈਂਟ ਦੇ ਨਾਲ ਇਸ ਦੀ ਸ਼ੁਰੂਆਤ ਕਿ ਜੀ ਦਾ US ਸਟਰੋਂਗਲੀ ਕੰਡੈਮਸ ਦਾ ਰਿਪੋਰਟਡ ਵੈਂਡਲਿਜ਼ਮ। ਹੁਣ ਉਹਨਾਂ ਦੀ ਬੈਲੈਂਸਡ ਸਟੇਟਮੈਂਟ ਰਿਪੋਰਟਡ ਹਾਲੇ ਹੈ ਨਹੀਂ ਕਿ ਵੀ ਇਹ ਵੈਂਡਲਿਜ਼ਮ ਹੈ ਵੀ ਨਹੀਂ ਹੈ। ਉਹਨਾਂ ਨੇ ਕਿਹਾ ਜੀ ਰਿਪੋਰਟਡ ਵੈਂਡਲਿਜ਼ਮ and attempted arson against the Indian consulate in San Francisco on Saturday, vandalism or violence against diplomatic facilities or foreign diplomats in the US is a criminal offense। ਜ਼ਾਹਰ ਹੈ diplomats ਨੂੰ protect ਕਰਨਾ ਮੁਲਕ ਦਾ ਕੰਮ ਹੈ। ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਟਿਊਜ਼ਡੇ, ਘਟਨਾ ਇਹ ਸੈਚਰਡੇ ਦੀ ਵਾਪਰ। ਹੁਣ ਤੁਸੀਂ ਦੇਖੋ ਜਦੋਂ ਤੁਹਾਨੂੰ ਇਹ ਲੱਗੇ ਕਿ ਵੀ ਕਿਵੇਂ ਕੋਈ ਚੀਜ਼ ਪਲਾਂਟ ਕੀਤੀ ਜਾਂਦੀ ਹੈ, ਜੇ ਇਹਦੇ ਕਿਉਂਕਿ ਇਹ ਮੈਥਿਊ ਮਿਲਰ ਨੇ ਕਲੀਅਰ ਕੀਤਾ ਹੈ ਕਿ ਵੀ ਇਹ ਘਟਨਾ ਸੈਚਰਡੇ ਦੀ ਹੁੰਦੀ ਹੈ। ਹੁਣ ਸੈਚਰਡੇ ਜੇ ਮਿਡਨਾਈਟ ਹੈ, ਇੱਥੇ ਸੰਡੇ ਲੰਘ ਗਿਆ, ਮੰਡੇ ਲੰਘ ਗਿਆ ਔਰ ਅੱਜ ਅਸੀਂ ਟਿਊਜ਼ਡੇ ਨੂੰ ਇਹ ਕਰ ਰਹੇ ਹਾਂ ਤੇ ਮੰਡੇ ਨਾਈਟ ਦੇ ਨਾਲ 48 ਘੰਟੇ ਬਾਅਦ ਇੱਕ ਦੀਵਾ ਟੀਵੀ ਰਾਹੀਂ ਔਰ ਫਿਰ ਜਿਹੜੇ ਆਪਣੇ ਨੇ ਉਹ ਉਸ ਨੂੰ ਜਿਹੜਾ ਉਹ ਘੁਮਾ ਦਿੰਦੇ ਨੇ ਔਰ ਉਹਦੇ ਥੱਲੇ ਉਹਦੇ ਤੇ ਲਾ ਕੇ ਜੀ ਵਾਇਲੈਂਸ ਬਿਗੇਟਸ ਵਾਇਲੈਂਸ ਔਰ ਉਸ ਦੇ ਵਿੱਚ ਬਾਰ-ਬਾਰ ਉਹ ਖਬਰ ਜਿਹੜੀ ਆ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਔਰ ਨਾਲ ਦੀ ਨਾਲ ਇਹ ਕਹਿ ਕੇ ਕਿ ਭਾਈ ਇਹ ਦੇਖੋ ਇਹ ਜਿਹੜਾ ਹੈ ਅਸੀਂ ਜਿਵੇਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਦੋਂ ਵਾਇਲੈਂਸ ਬਿਗੇਟਸ ਵਾਇਲੈਂਸ ਦਾ ਦੇ ਕੇ ਤੁਸੀਂ 48 ਘੰਟੇ ਬਾਅਦ ਉਹਨੂੰ ਟਵੀਟ ਕਰਾ ਰਹੇ ਹੋ ਇਹਦਾ ਮਤਲਬ ਇਹ ਹੈ ਵੀ ਤੁਸੀਂ ਕਹਿ ਰਹੇ ਹੋ ਕਿ ਜੀ ਦੇਖੋ ਅਸੀਂ ਬਦਲਾ ਲੈ ਲਿਆ। ਸੋ ਜਿਸ ਗੱਲ ਨੂੰ ਅਸੀਂ ਸਮਝਦੇ ਸੀ ਕਿ ਭਾਈ ਇਹ ਭੁਗਤੇਗੀ, ਉਹਨਾਂ ਨੇ ਇੰਡੀਅਨ ਹਕੂਮਤ ਨੇ ਜਿਹੜਾ ਇਸ ਨੂੰ ਭੁਗਤਾਨ ਦਾ ਕੀਤਾ। ਦੀਆ ਟੀਵੀ ਸਾਊਥ ਏਸ਼ੀਅਨ, ਹੁਣ ਦੀਆ ਅਸੀਂ ਤਾਂ ਦੀਵਾ ਹੀ ਕਹਿੰਦੇ ਹਾਂ। ਪਹਿਲੀ ਗੱਲ ਦੀਵਾ ਵੀ ਇਹਨਾਂ ਦਾ ਹੀ ਨਿਸ਼ਾਨ ਸੀ ਜਾਣ ਸੰਗ। ਦੀਆ ਦਾ ਮਤਲਬ ਹੀ ਇਹ ਹੈ ਕਿ ਇਹਨਾਂ ਦਾ ਹਿੰਦੂਤਵੀ ਮੀਡੀਆ ਨੈਟਵਰਕ ਸਾਊਥ ਏਸ਼ੀਅਨ ਉਹਨਾਂ ਨੇ ਟਵੀਟ ਕੀਤਾ ਕਿ the fire was set early Sunday morning between 1:30 to 2:30 a.m. in the San Francisco Indian Consulate. The fire was suppressed quickly by San Francisco Department. Damage was limited and no staffers were harmed. Local, state and federal authorities have been notified. ਇਹ ਉਹਨਾਂ ਨੇ ਖਬਰ ਦਿੱਤੀ ਔਰ ਇਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਹਾਲਾਂ ਫਾਇਰ ਡਿਪਾਰਟਮੈਂਟ ਵਾਲਿਆਂ ਨੇ ਆਪਣਾ ਜਿਹੜਾ ਕਿਹਾ, ਉਹਨਾਂ ਨੇ ਕਿਹਾ ਵੀ
2 ਤਰੀਕ ਨੂੰ 2 ਜੁਲਾਈ ਸੋ ਅੱਜ ਅਸੀਂ 4 ਜੁਲਾਈ ਨੂੰ ਗੱਲ ਕਰ ਰਹੇ ਹਾਂ ਜੀ ਔਰ ਫਿਰ ਆਵਰਸ ਨੇ ਉਹਨਾਂ ਨੇ ਕਿਹਾ ਸੈਨ ਫਰਾਂਸਿਸਕੋ ਫਾਇਰ ਡਿਪਾਰਟਮੈਂਟ ਆਫਿਸਰਸ ਅਸਾਈਨਡ ਟੂ ਰਿਚਮੰਡ ਸਟੇਸ਼ਨ ਰਿਸਪੌਂਡਡ ਟੂ ਦਾ 500 block of Arguello Boulevard for a fire investigation. SFFD personnel were on the scene and extinguished the fire. There have been no arrests at this time. This remains an active and ongoing investigation. Anyone with information is asked to contact on a number ਦਿੱਤੇ ਨੇ। ਹੁਣ ਜਦੋਂ ਕਿ ਸੈਨ ਫਰਾਂਸਿਸਕੋ ਫਾਇਰ ਡਿਪਾਰਟਮੈਂਟ ਇਹ ਕਹਿੰਦਾ ਹੈ ਕਿ ਕੋਈ ਅਜੇ ਤੱਕ ਨਹੀਂ ਪਤਾ ਵੀ ਇਹ ਕੌਣ ਹੈ, ਇਨਵੋਲਵ ਇਨਵੈਸਟੀਗੇਸ਼ਨ ਜਾਰੀ ਹੈ ਔਰ ਇਹਨਾਂ ਨੇ ਜਿਸ ਕਿਸਮ ਦੀ ਇਸ ਕੂੜੇ ਨੂੰ ਲੱਗੀ ਧੁਖਦੀ ਅੱਗ ਜਿਹੜਾ ਬਾਹਰ ਕੂੜਾ ਸੀ ਉਹਨੂੰ ਕਿ ਜੀ ਦਰਵਾਜ਼ਾ ਇਹਨਾਂ ਦੀ ਇਸ ਕਿਸਮ ਦੀਆਂ ਘਟੀਆ ਹਰਕਤਾਂ ਇਹ ਕਰਦੇ ਨੇ ਔਰ ਇਸ ਦੇ ਉੱਤੇ ਆ ਜਿਹੜਾ ਅਰਲੀ ਸਭ ਤੋਂ ਪਹਿਲਾਂ ਇੱਕ ਟਵੀਟ ਸੀ ਗੁਰਪ੍ਰੀਤ ਸਿੰਘ ਸਹੋਤਾ ਜਿਹੜੇ ਚੜ੍ਹਦੀ ਕਲਾ ਇੰਟਰਨੈਸ਼ਨਲ ਦੇ ਮੈਨੇਜਿੰਗ ਐਡੀਟਰ ਔਰ ਬੜੇ ਸੁਲਝੇ ਹੋਏ ਜਰਨਲਿਸਟ ਨੇ ਉਹਨਾਂ ਨੇ ਇਹਨੂੰ 1980 ਦੇ ਗੱਲ ਨਾਲ ਹੀ ਜੋੜਿਆ ਕਿ ਭਾਈ ਉੱਥੇ ਵੀ ਪੰਜਾਬ 'ਚ ਹੁਣ ਜਿਹੜੇ ਰਾਈਟਿੰਗਸ ਔਰ ਇੰਟਰਵਿਊ 'ਚੋਂ ਸਾਹਮਣੇ ਆ ਰਿਹਾ ਵੀ ਇਸ ਕਿਸਮ ਦੇ ਐਕਟ ਕਰਕੇ ਉਹ ਸਿੱਖਾਂ ਨੂੰ ਵਿਲੀਫਾਈ ਕਰਦੇ ਸੀ, ਸਿੱਖ ਖਾਤੇ 'ਚ ਪਾਉਂਦੇ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਫॉर ਅਮਰੀਕਨ ਸਿੱਖਸ ਦਿਸ ਕਾਈਂਡ ਆਫ ਸਸਪੀਸ਼ੀਅਸ ਐਕਟ just before July 4th, American Independence Day, should be of great worry. Now it is up to American Sikh organizations to make their position clear by condemning this act and ask FBI and California governor for thorough investigation. ਔਰ ਉਹਨਾਂ ਨੇ ਬਿਲਕੁਲ ਠੀਕ ਰਾਏ ਦਿੱਤੀ ਸੀ ਕਿ ਭਾਈ ਇਹ ਇਵੇਂ ਦੀਆਂ ਹੀ ਹਰਕਤਾਂ 1980 'ਚ ਕਰਕੇ ਸਿੱਖਾਂ ਦੇ ਖਾਤੇ 'ਚ ਪਾਉਂਦੇ ਰਹੇ ਨੇ ਔਰ ਹੁਣ ਇਹਨਾਂ ਨੇ ਇਹ ਕੀਤਾ ਔਰ ਐਨ ਮੌਕਾ ਵੀ 4 ਜੁਲਾਈ ਤੋਂ ਪਹਿਲਾਂ ਘਟਨਾ ਸੈਚਰਡੇ ਮਿਡਨਾਈਟ ਦੀ ਹੈ ਕਿਵੇਂ ਮੌਕੇ ਦੇ ਉੱਤੇ ਉਹਨਾਂ ਨੇ ਕੱਢੀ ਹੈ ਔਰ ਅਸੀਂ ਸਮਝਦੇ ਹਾਂ ਵੀ ਅਮਰੀਕਾ ਦੀਆਂ ਪ੍ਰੋਮੀਨੈਂਟ ਸਿੱਖ ਆਰਗੇਨਾਈਜੇਸ਼ਨਸ 1 to 1 ਵੀ ਬਹੁਤ ਸਾਰਿਆਂ ਨੇ ਕੰਡੈਮ ਕੀਤਾ ਪਰ ਇਹ ਜੁਆਇੰਟ ਸਟੇਟਮੈਂਟ ਹੈ ਜਿਹਦੇ 'ਚ ਅਮਰੀਕਨ ਸਿੱਖ ਕਾਕਸ ਕਮੇਟੀ ਹੈ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਔਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਕਿ we strongly condemn the vandalism and attempted arson at the Indian Consulate in San Francisco. The perpetrators must be held accountable and brought to justice. ਕਿ ਅਸੀਂ ਕੰਡੈਮ ਕਰਦੇ ਹਾਂ, ਕਰਨ ਵਾਲਿਆਂ ਨੂੰ ਸਜ਼ਾ ਯਾਫਤਾ ਕਰਨਾ ਚਾਹੀਦਾ। ਹੁਣ ਕਿ ਕੌਣ ਇਸ ਦੇ ਪਿੱਛੇ ਹੈ ਇਸ ਸਟੇਟਮੈਂਟ ਨੇ ਕਲੀਅਰ ਕੀਤਾ। Similar vandalism has occurred in Australia and Canada in the last few months on Hindu temples. ਜਾਂ ਜਿੱਦਾਂ ਦੀ ਇਹ ਘਟਨਾ ਹੈ ਇਸ ਕਿਸਮ ਦਾ ਹੀ ਕੈਨੇਡਾ ਔਰ ਆਸਟ੍ਰੇਲੀਆ ਦੇ ਹਿੰਦੂ ਮੰਦਰਾਂ ਦੇ ਬਾਹਰ ਵੀ ਹੋਇਆ। ਇਟ ਵਾਜ਼ ਪ੍ਰੂਵਨ ਆਫਟਰ ਇਨਵੈਸਟੀਗੇਸ਼ਨਸ ਬਾਈ ਲੋਕਲ ਪੁਲਿਸ that these acts were carried out by Hindus themselves to frame Sikhs. ਉੱਥੇ ਵੀ ਉਹ ਹਰਿਆਣਵੀ ਯੂਥ ਫੜੇ ਗਏ ਸੀ ਆਸਟ੍ਰੇਲੀਆ ਔਰ ਇਹ ਕਿ ਵੀ ਉਹਨਾਂ ਨੇ ਲਿਆਂਦਾ ਵੀ ਇਹ ਖੁਦ ਹੀ ਕਰਨ ਵਾਲੇ ਨੇ ਔਰ ਸਿੱਖਾਂ ਦੇ ਉੱਤੇ ਬਲੇਮ ਕਰਨਾ। From the video circulating on social media, this fire appears to be set within the premises of the consulate and was quickly extinguished. ਕਿ ਜਿਹੜੀ ਵੀਡੀਓ ਵੀ ਘੁੰਮ ਰਹੀ ਹੈ ਇਹ ਉਹਨਾਂ ਨੇ ਖੁਦ ਹੀ ਉਹਦੇ ਜਿਹੜਾ ਉਸ ਦੀ ਹਦੂਦ ਦੇ ਅੰਦਰ ਉਹਨੂੰ ਸੈੱਟ ਕੀਤਾ। ਜਿਹੜਾ we urge that local and state law enforcement agencies should work with FBI as this incident has cross border implications and is unfairly maligning the Sikh community. ਕਿ ਇਹ ਘਟਨਾ ਜਿਸ ਦਾ ਇਫੈਕਟ ਬਾਰਡਰ ਦੇ ਪਾਰ ਵੀ ਦੁਨੀਆ ਭਰ 'ਚ ਅੱਜ ਸਾਰਾ ਮੀਡੀਆ ਭਰਿਆ ਹੋਇਆ ਜੀ ਇੰਡੀਅਨ ਕੌਂਸੂਲੇਟ ਨੂੰ ਸਾੜਤਾ, ਖਾਲਿਸਤਾਨੀਆਂ ਨੇ ਕਰਤਾ, ਬਦਲਾ ਲੈ ਲਿਆ ਜੋ ਉਹ ਕਰਨਾ ਚਾਹੁੰਦੇ ਸੀ। ਉਹਨਾਂ ਨੇ ਕਿਹਾ ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਲਾਈਨ ਹੈ ਔਰ ਲੋਕਲ ਲਾ ਐਨਫੋਰਸਮੈਂਟ ਏਜੰਸੀਜ਼ FBI ਨੂੰ ਇਨਵੋਲਵ ਕਰਨ ਉਹ ਤਾਂ ਹੋਏਗੀ ਇਨਵੋਲਵ ਔਰ ਇਹਨੂੰ ਇਨਵੈਸਟੀਗੇਟ ਕੀਤਾ ਜਾਏ। ਸੋ ਦੁਸ਼ਮਣ ਬਾਤ ਕਰੇ ਅਨਹੋਣੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।